ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 18 ਜੁਲਾਈ ਜੁਮੇਰਾਤ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲਾਗ ਨੂੰ ਵੇਖਣ ਤੋਂ ਬਾਅਦ ਇਹਨੂੰ ਲਾਈਕ ਜ਼ਰੂਰ ਕਰੋ, ਇਹਦੇ ਤੇ ਕਮੈਂਟ ਜ਼ਰੂਰ ਕਰੋ ਤੇ ਹੋ ਸਕੇ ਤੇ ਇਹਦੇ ਲਿੰਕ ਨੂੰ WhatsApp ਤੇ ਦੂਜੇ ਸੋਸ਼ਲ ਮੀਡੀਆ ਤੇ ਸ਼ੇਅਰ ਕਰੋ। ਹੁਣ ਉਹਨੇ ਅੱਜ ਦੀਆਂ ਗੱਲਾਂ ਬਾਤਾਂ ਵਾਲੇ ਪਾਸੇ। ਅੱਜ ਦੀ ਜਿਹੜੀ ਪਹਿਲੀ ਗੱਲ ਜਿੱਤੇ ਅਸੀਂ ਚਾਨਣ ਪਾਉਣਾ ਉਹ ਇਹ ਹੈ ਕਿ ਪਾਕਿਸਤਾਨ ਦੀ ਮਿਲਟਰੀ ਇਸਟੈਬਲਿਸ਼ਮੈਂਟ ਨੇ ਮਿਜ਼ਾਈਲ ਲਾਂਚ ਕਰ ਦਿੱਤਾ, ਮਿਜ਼ਾਈਲ ਦਾਗ ਦਿੱਤਾ। ਤੁਸੀਂ ਸੋਚਦੇ ਹੋਵੋਗੇ ਵੀ ਉਹ ਸਾਡਾ ਜਿਹੜਾ ਗੌਰੀ ਹੈ ਤੇ ਦੂਜੇ ਜਿਹੜੇ ਸਾਡੇ ਮਿਜ਼ਾਈਲ ਸਿਸਟਮ ਹੈ ਉਹਦੇ ਵਿੱਚ ਅਟੋਮਿਕ ਵਾਰਹੈਡ ਲੈ ਕੇ ਜਾਣ ਵਾਲੇ ਤੇ ਦੂਜੇ ਬੜੇ ਬੜੇ ਤਗੜੇ ਮਿਜ਼ਾਈਲ ਜਿਹੜੇ ਨੇ ਉਹਨਾਂ 'ਚੋਂ ਕਿਸੇ ਨਵੇਂ ਮਿਜ਼ਾਈਲ ਦਾ ਤਜਰਬਾ ਕੀਤਾ। ਨਹੀਂ ਜਨਾਬ, ਨਹੀਂ। ਇਸ ਵਾਰੀ ਜਿਹੜਾ ਮਿਜ਼ਾਈਲ ਦਾਗ ਗਿਆ ਉਹ ਕੋਈ ਗੌਰੀ ਮਿਜ਼ਾਈਲ ਨਹੀਂ ਬਲਕਿ ਉਹ ਮੌਲਵੀ ਮਿਜ਼ਾਈਲ ਹੈ। ਜੀ ਹਾਂ, ਉਹ ਇੱਕ ਇੰਜੀਨੀਅਰ ਉਹਦੇ ਨਾਂ ਦੇ ਨਾਲ ਲਿਖਿਆ ਹੋਇਆ, ਮੁੰਡੇ ਦੇ ਮੈਨੂੰ ਪਤਾ ਨਹੀਂ ਕਿਹੜਾ ਹੈ, ਸ਼ਤੂੰਗੜਾ ਜਿਹਾ ਮੁੰਡਾ ਹੈ ਅਤੇ ਆਪਣੇ ਆਪ ਨੂੰ ਮੌਲਵੀ ਵੀ ਦੱਸਦਾ ਹੈ ਅਤੇ ਉਹਨੂੰ ਲਾਂਚ ਕੀਤਾ ਹੁਣ ਇਸਟੈਬਲਿਸ਼ਮੈਂਟ ਨੇ, ਕਿਉਂਕਿ ਗੱਲ ਬਣੀ ਕੋਈ ਨਹੀਂ ਬਾਕੀ ਬੰਦਿਆਂ ਦੇ ਕੋਲੋਂ। ਬਾਕੀ ਤਾਂ ਤੁਹਾਨੂੰ ਪਤਾ ਪੰਪੂ ਤੇ ਛੱਡੇ ਸਾਡੇ। ਮੈਂ ਨਹੀਂ ਆਂਦਾ, ਮਤੀਉੱਲਾ ਜਾਨ ਸਾਹਿਬ ਆਂਦੇ ਨੇ ਵੀ ਸਾਫੀ ਅਤੇ ਪੰਪੂ 'ਚ ਫਰਕ ਹੁੰਦਾ। ਹੁਣ ਪਤਾ ਨਹੀਂ ਪੰਪੂ ਕਿਹਨੂੰ ਆਂਦੇ ਨੇ ਉਹ, ਲੇਕਿਨ ਬਾਹਰਲ ਇਹਦਾ ਮਤਲਬ ਕੱਢਾਂਗੇ ਕਿਉਂਕਿ ਉਹ ਪਠਾਨ ਨੇ ਮਤੀਉੱਲਾ ਜਾਨ ਸਾਹਿਬ, ਅਤੇ ਉਹ ਪੰਪੂ ਪਠਾਨ ਕਿਹਨੂੰ ਆਂਦੇ ਨੇ ਦੱਸਿਓ ਤੁਸੀਂ ਵੀ ਸਾਨੂੰ ਜ਼ਰਾ ਥੱਲੇ ਕੌਮੈਂਟਸ ਦੇ ਵਿੱਚ, ਕਿਉਂਕਿ ਪੰਜਾਬੀ 'ਚ ਤਾਂ ਪੰਪੂ ਬੜੀ ਖਤਰਨਾਕ ਸ਼ਹਿਰ ਨੂੰ ਆਂਦੇ ਨੇ। ਹੁਣ ਪਤਾ ਨਹੀਂ ਉਹਨਾਂ ਉਹੀ ਆਖ ਛੜਿਆ। ਅਤੇ ਖੈਰ ਉਹਨਾਂ ਨੇ ਇਹ ਜਿਹੜਾ ਮੌਲਵੀ ਮਿਜ਼ਾਈਲ ਦਾ ਆ ਗਿਆ ਨਾ ਜਨਾਬ, ਇਹਨੇ ਇਹੋ ਜਿਹੀ ਗੱਲ ਕੀਤੀ ਹੈ ਪੁੱਠੀ। ਪਰ ਤੁਹਾਨੂੰ ਚੇਤੇ ਹੋਏਗਾ ਪਹਿਲੇ ਜਾਵੇਦ ਚੌਧਰੀ ਸਾਹਿਬ ਇੱਕ ਧਮਕੀ ਦਿੱਤੀ ਸੀ ਇਮਰਾਨ ਖਾਨ ਨੂੰ ਔਰ ਇਮਰਾਨ ਖਾਨ ਦੇ ਚਾਹੁਣ ਵਾਲਿਆਂ ਨੂੰ, ਔਰ ਇਹ ਆਖਿਆ ਸੀ ਵੀ ਜੇ ਮੁਲਕ ਦੇ ਵਿੱਚ ਕੰਮ ਠੀਕ ਕਰਨਾ ਅਤੇ ਫਿਰ ਇਮਰਾਨ ਖਾਨ ਨੂੰ ਜਿਹੜਾ ਸ਼ੇਖ ਮੁਜੀਬੁਰ ਰਹਿਮਾਨ ਤਰ੍ਹਾਂ ਕਤਲ ਕਰ ਦਿੱਤਾ ਜਾਵੇ ਅਤੇ ਫਿਰ ਹੀ ਕੰਮ ਬਣਨਾ। ਇਹ ਜਾਵੇਦ ਚੌਧਰੀ ਸਾਹਿਬ ਨੇ ਬਿਲਕੁਲ ਸਿੱਧੇ ਲਫ਼ਜ਼ਾਂ 'ਚ ਗੱਲ ਨਹੀਂ ਸੀ ਕਹੀ, ਲੇਕਿਨ ਕਹੀ ਇਹੀ ਸੀ, ਕਿਹਾ ਸੀ ਕਿ ਜੋ ਉਹਨਾਂ ਦਾ ਅੰਜਾਮ ਹੋਇਆ ਉਹੀ ਇਹਨਾਂ ਦਾ ਹੋ ਜਾਣਾ। ਅਤੇ ਇੱਕ ਕਿਸਮ ਦੀ ਧਮਕੀ ਜਾਵੇਦ ਚੌਧਰੀ ਸਾਹਿਬ ਨੇ ਪਹੁੰਚਾਈ ਸੀ। ਉਹਨਾਂ ਨੇ ਤਾਂ ਜਿਹੜੀ ਕਾਰਵਾਈ ਕਰਨੀ ਸੀ ਜੇਦਾ ਜੀ ਨੇ ਉਹ ਕਰ ਲਈ ਸੀ। ਹੁਣ ਉਹੀ ਧਮਕੀ ਉਸ ਤੋਂ ਵੀ ਜ਼ਿਆਦਾ ਖਤਰਨਾਕ ਅਲਫਾਜ਼ ਦੇ ਵਿੱਚ ਇਹ ਮਿਜ਼ਾਈਲ ਮੌਲਵੀ ਲਾਂਚ ਕੀਤਾ ਗਿਆ ਅਤੇ ਇਹਨੇ ਦਿੱਤੀ ਹੈ। ਜ਼ਰਾ ਤੁਸੀਂ ਇਹਦੇ ਵਿੱਚ ਜਿਸ ਵੇਲੇ ਮੌਲਵੀ ਸਾਹਿਬ ਇੱਕ ਜਗ੍ਹਾ 'ਤੇ ਆਉਂਦੇ ਨੇ ਕਿ ਉਹ ਵੇਖੋ ਫਿਰ ਅਗਰ ਤਾਂ ਇਮਰਾਨ ਖਾਨ ਜ਼ਿੰਦਾ ਰਿਹਾ ਅਤੇ ਪਾਕਿਸਤਾਨ ਦੇ ਵਿੱਚ ਕੋਈ ਠੀਕ ਨਹੀਂ ਹੋ ਸਕਦਾ ਕੰਮ, ਤਾਂ ਤੁਸੀਂ ਸੋਚੋ ਵੀ ਇਸਟੈਬਲਿਸ਼ਮੈਂਟ ਦੀ ਵੀ ਤਾਂ ਮਜਬੂਰੀ ਹੈ ਨਾ। ਅਤੇ ਇਹ ਗੱਲ ਕਰਕੇ ਇੱਕ ਬੜੀ ਬੇਸ਼ਰਮ ਜੀ ਹਾਸਾ ਹੱਸਦੇ ਨੇ ਮੌਲਵੀ ਸਾਹਿਬ। ਇਹ ਜ਼ਰਾ ਪਹਿਲਾਂ ਸੁਣੋ ਗੱਲਾਂ ਕੀ ਕਰਦੇ ਨੇ ਅਤੇ ਉਸ ਤੋਂ ਬਾਅਦ ਤੁਹਾਨੂੰ ਅਗਲੀ ਗੱਲ ਦੱਸਦੇ ਹਾਂ। ये वक्त जो जो गुजर रहा है, अगर खान साहब जिंदा रहे और वो जेल से बाहर आ गए तो फिर इस मुल्क में स्टेबिलिटी वाली कोई चीज आपको नजर नहीं आएगी। सीधी सी बात है, और ये फौज को पता है, इसलिए वो अंदर है। ता वक्त है कि उनकी कोई गारंटी दे, उनकी गारंटी तो कोई भी नहीं दे सकता। हकीकत बात है, क्योंकि उनकी जिंदगी यू टर्न से इबारत है, वो किसी एक बात पे भी कायम नहीं रहते। इसीलिए हमें उनकी मजलूमियत तो नजर आती है, फौज की भी मजबूरी देखें। वो भी कहते हैं कि भाई इसको बाहर निकालें तो फिर आपको पता क्या करेगा, बाहर के मुल्क भेज दें तो क्या करेगा, ये अंदर बैठ के ये कुछ हो रहा है तो बाहर आके क्या करेगा। इसके लिए भाई फिर ਸੁਣ ਲਈ ਜੇ। ਹੁਣ ਇਹ ਪੈਗਾਮ ਰਸਾਨੀ ਹੈ ਜੀ। ਇੱਕ ਪਾਸੇ ਤੇ ਇਹੋ ਜਿਹੇ ਮੌਲਵੀ ਲਾਂਚ ਕੀਤੇ ਨੇ ਇਸਟੈਬਲਿਸ਼ਮੈਂਟ ਨੇ, ਉਹ ਇਹੋ ਜਿਹੇ ਪੈਗਾਮ ਦਿੰਦੇ ਫਿਰਦੇ ਨੇ ਔਰ ਦੱਸਦੇ ਫਿਰਦੇ ਨੇ ਕਿ ਹੁਣ ਇਮਰਾਨ ਖਾਨ ਜਿਹੜਾ ਉਹਨੂੰ ਜ਼ਿੰਦਾ ਨਹੀਂ ਛੱਡਣਾ ਅਤੇ ਨਾ ਉਹਨੂੰ ਜੇਲੋਂ ਬਾਹਰ ਕੱਢਣਾ। ਜੇ ਉਹਨੂੰ ਜ਼ਿੰਦਾ ਬਾਹਰ ਕੱਢ ਦਿੱਤਾ ਜੇਲ੍ਹ ਤੋਂ ਤਾਂ ਸਾਡੇ ਲਈ ਤਾਂ ਬੜਾ ਮਸਲਾ ਬਣ ਜਾਣਾ। ਇਹ ਕੱਲ੍ਹ ਰਾਣਾ ਸਨਾਉੱਲਾ ਸਾਹਿਬ ਵੀ ਇੱਕ ਬਿਆਨ ਦਿੱਤਾ ਸੀ ਕੱਲ੍ਹ ਜਾਂ ਪਰਸੋਂ ਕਿ ਅਗਰ ਇਮਰਾਨ ਖਾਨ ਜੇਲ੍ਹ ਤੋਂ ਬਾਹਰ ਆ ਗਿਆ ਤਾਂ ਫਿਰ ਇਸਟੈਬਲਿਸ਼ਮੈਂਟ ਦਾ ਤਾਂ ਸਾਨੂੰ ਪਤਾ ਕੋਈ ਨਹੀਂ, ਸਾਨੂੰ ਇਮਰਾਨ ਖਾਨ ਕੋਲੋਂ ਕੌਣ ਬਚਾਏਗਾ ਸਾਨੂੰ ਨਹੀਂ ਪਤਾ। ਸ਼ਾਇਦ ਸਾਨੂੰ ਇਸਟੈਬਲਿਸ਼ਮੈਂਟ ਵੀ ਨਾ ਬਚਾ ਸਕੇ ਫਿਰ ਇਮਰਾਨ ਖਾਨ ਦੇ ਕੋਲੋਂ। ਇਹ ਡਾਇਰੈਕਟ ਲਫ਼ਜ਼ਾਂ ਦੇ ਵੀ ਨਹੀਂ, ਇਨਡਾਇਰੈਕਟ ਲਫ਼ਜ਼ਾਂ ਦੇ ਵਿੱਚ ਰਾਣਾ ਸਾਹਿਬ ਦੇ ਕਹਿਣ ਦਾ ਮਤਲਬ ਇਹ ਹੀ ਸੀ। ਉਹੀ ਗੱਲ ਹੁਣ ਅੱਗੇ ਤੁਰ ਰਹੇ ਨੇ ਇਹ ਮਿਜ਼ਾਈਲ ਮੌਲਵੀ ਸਾਹਿਬ ਜਿਹਨਾਂ ਲਾਂਚ ਕੀਤਾ ਔਰ ਬੜੀ ਬੇਸ਼ਰਮੀ ਦੇ ਨਾਲ ਇਹ ਕਹਿ ਰਹੇ ਨੇ ਕਿ ਇਮਰਾਨ ਖਾਨ ਨੂੰ ਜ਼ਿੰਦਾ ਛੱਡਿਆ ਅਤੇ ਮੁਲਕ ਜਿਹੜਾ ਉਹ ਬੜਾ ਕੰਮ ਖਰਾਬ ਹੋ ਜਾਣਾ। ਇਹਨਾਂ ਦਾ ਵੱਸ ਨਹੀਂ ਚੱਲਦਾ, ਇਹ ਹੱਥੀਂ ਫੜ ਕੇ ਇਮਰਾਨ ਖਾਨ ਦੀ ਜਾਨ ਲੈ ਲੈਣ। ਅਤੇ ਇਹ ਤੁਸੀਂ ਬੇਸ਼ਰਮੀ ਵੀ ਵੇਖ ਲਈਏ ਅਤੇ ਤੁਹਾਨੂੰ ਇਸ ਤੋਂ ਇਹ ਵੀ ਪਤਾ ਲੱਗ ਗਿਆ ਵੀ ਇਹਨਾਂ ਦੇ ਕੋਲ ਹੁਣ ਕੋਈ ਰਾਹ ਰਹਿ ਨਹੀਂ ਗਿਆ। ਉਹ ਜਿਹੜੀਆਂ ਧਮਕੀਆਂ ਲਾਉਂਦੇ ਨੇ ਨਾ, ਦੂਜੇ ਪਾਸੇ ਤੁਹਾਨੂੰ ਪਤਾ ਹੀ ਹੈ ਕੋ ਤਲਤ ਹੁਸੈਨ ਸਾਹਿਬ, ਸੈਯਦ ਤਲਤ ਹੁਸੈਨ ਸਾਹਿਬ, ਇੱਕ ਤਾਂ ਹਰ ਦੂਜਾ ਬੰਦਾ ਜਿਹੜਾ ਭੈੜੇ ਕੰਮ ਕਰਦਾ ਉਹ ਨਾਂ ਦੇ ਨਾਲ ਸੈਯਦ ਲਿਖ ਲੈਂਦਾ ਤਾਂ ਕਿ ਕੁਛ ਆਖ ਵੀ ਨਾ ਸਕੋ। ਉਹ ਭਾਵੇਂ ਉਹਦਾ ਕੋਈ ਲੈਣ ਦੇਣ ਨਾ ਹੋਵੇ ਦੂਰ ਦੂਰ ਤੱਕ ਸੈਯਦਾਂ ਨਾਲ, ਪਰ ਨਾਂ ਲਿਖ ਲੈਂਦਾ। ਅਤੇ ਚਲੋ ਜੀ ਸਾਡੇ ਵਾਸਤੇ ਤਾਂ ਫਿਰ ਵੀ ਚਲੋ ਇੱਜ਼ਤ ਦੀ ਜਗ੍ਹਾ 'ਤੇ ਨੇ ਜਦੋਂ ਨਾਂ ਵੀ ਲਿਖ ਲੈਂਦੇ ਨੇ ਭਾਵੇਂ। ਲੇਕਿਨ ਬਹਰਹਾਲ ਸੈਯਦ ਤਲਤ ਹੁਸੈਨ ਸਾਹਿਬ ਅਤੇ ਮੁਨੀਬ ਸਾਹਿਬ ਜਿਹੜੇ ਨੇ ਉਹ ਦੱਸਦੇ ਨੇ ਲੋਕਾਂ ਨੂੰ ਵੀ ਇਸਟੈਬਲਿਸ਼ਮੈਂਟ ਨੇ ਡੰਡਾ ਫੜ ਲਿਆ ਅਤੇ ਉਹ ਡੰਡਾ ਹੁਣ ਆਵਾਮ ਨੂੰ ਦੇ ਦੇਣਾ। ਇਹ ਮੇਰੇ ਲਫ਼ਜ਼ ਨਹੀਂ, ਉਹਨਾਂ ਦੇ ਲਫ਼ਜ਼ ਨੇ। ਅਤੇ ਬਸ ਲਿਤਰੋ ਲਿਤਰੀ ਅਤੇ ਚਪੇੜੋ ਚਪੇੜੀ ਜਿਹੜਾ ਜੀ ਉਹ ਕੰਮ ਚੱਲਣਾ ਹੈ ਸਾਰੇ ਦਾ ਸਾਰਾ। ਅਤੇ ਹੁਣ ਇਹ ਪਤਾ ਨਹੀਂ ਕਿਹੜੇ ਨਾਲ ਹੱਸਦੇ ਨੇ ਇਹਨਾਂ ਗੱਲਾਂ ਦੇ ਉੱਤੇ। ਐਡੇ ਵੀ ਬਈ ਕੋਈ ਬੇਸ਼ਰਮ ਨੇ ਨਾ, ਐਡੇ ਕੋਈ ਬੇਸ਼ਰਮ ਨੇ ਕਿ ਇਹਨਾਂ ਗੱਲਾਂ ਦੇ ਉੱਤੇ ਕੋਈ ਜ਼ੀਓ ਸ਼ਊਰ ਇਨਸਾਨ ਹੱਸ ਨਹੀਂ ਸਕਦਾ।
ਮਤਲਬ ਇਹ ਇਸ ਤਰ੍ਹਾਂ ਹੀ ਸਮਝੋ ਕਿ ਜਿਵੇਂ ਕੋਈ ਬੰਦਾ ਜਿਹੜਾ ਉਹ ਕਰਬਲਾ ਦੇ ਵਿੱਚ ਜਿਹੜਾ ਜ਼ੁਲਮ ਹੋਇਆ ਉਸ ਵੇਲੇ ਵੀ ਸਾਫੀ ਹੋਣਗੇ, ਜ਼ਾਹਿਰ ਹੈ ਕੋਈ ਯਜ਼ੀਦ ਦੇ ਵੀ ਸਾਫੀ ਹੋਣੇ ਨੇ ਮੇਰਾ ਖਿਆਲ, ਉਹ ਵੀ ਇੰਝ ਹੀ ਰਿਪੋਰਟ ਕਰਦੇ ਹੋਣੇ ਨੇ, ਫਿਰ ਸਾਰੇ ਜ਼ੁਲਮ ਨੂੰ ਜਿਹੜਾ ਨਾ ਸਵਾਦ ਲੈ ਲੈ ਕੇ ਉਹਨਾਂ ਰਿਪੋਰਟ ਕੀਤਾ ਹੋਣਾ, ਨਾਲ ਉਹਨਾਂ ਦੇ ਦੰਦ ਵੀ ਨਿਕਲਦੇ ਹੋਣੇ ਨੇ। ਹੁਣ ਅਗਰ ਆਵਾਮ ਨੂੰ ਛਿੱਤਰੋ ਛਿੱਤਰੀ ਹੋਣਾ, ਲਿਤਰੋ ਲਿਤਰੀ ਹੋਣਾ, ਚਪੇੜੋ ਚਪੇੜੀ ਹੋਣਾ, ਇਹ ਮਨੀਰ ਫਰੂਕ ਸਾਹਿਬ ਦੇ ਲਫ਼ਜ਼ ਨੇ, ਤੇ ਇਹ ਕੋਈ ਹੱਸ ਕੇ ਦੱਸਣ ਵਾਲੀ ਗੱਲ ਹੈ? ਇਹ ਤਾਂ ਬੇਸ਼ਰਮੀ ਦੀ ਗੱਲ ਹੈ ਕਿ ਇਹਦੇ 'ਤੇ ਹੱਸ ਕੇ ਤੁਸੀਂ ਆਵਾਮ ਨੂੰ ਇਹੋ ਜਿਹੀਆਂ ਤੜੀਆਂ ਲਾਓ। ਬਹਰਹਾਲ ਉਹ ਦੱਸਣ ਡਏ ਨੇ ਆਵਾਮ ਨੂੰ ਜਨਾਬ, ਤੇ ਇੱਕ ਪਾਸੇ ਉਹਨਾਂ ਨੂੰ ਲਾਂਚ ਕੀਤਾ ਗਿਆ ਔਰ ਦੂਜੇ ਪਾਸੇ ਜਿਹੜਾ ਨਾ ਜੀ ਉਹ ਇਹ ਮਜ਼ਾਇਲ ਮੌਲਵੀ ਜਿਹੜਾ ਉਹਨੂੰ ਦਾਗ ਦਿੱਤਾ ਗਿਆ। ਇਹ ਤੁਹਾਨੂੰ ਪਤਾ ਹੀ ਹੈ ਬਹਰਹਾਲ ਕਿ ਇਹ ਹੁਣ ਮਜ਼ਾਇਲ ਮੌਲਵੀ ਹੋਵੇ ਜਾਂ ਕੋਈ ਹੋਰ ਹੋਵੇ, ਇਹ ਜੋ ਕੁਝ ਮਰਜ਼ੀ ਆਖਣ, ਇਹਨਾਂ ਦੇ ਪੱਲਿਓਂ ਜਿਹੜੀ ਹੈ ਨਾ ਉਹ ਜ਼ਮੀਨ ਪੈਰਾਂ ਥੱਲੋਂ ਨਿਕਲ ਗਈ ਹੈ। ਇਹਨਾਂ ਕੋਲੋਂ ਕੋਈ ਸ਼ੈ ਕਾਬੂ ਨਹੀਂ ਆਉਣ ਡਈ। ਮੂਡੀਜ਼ ਜਿਹੜਾ ਇੰਟਰਨੈਸ਼ਨਲ ਇਦਾਰਾ ਹੈ ਜਿਹੜਾ ਕਿਸੇ ਵੀ ਮੁਲਕ ਦੀ ਫਾਈਨੈਂਸ਼ੀਅਲ ਸਟੇਬਿਲਿਟੀ ਔਰ ਹੈਲਥ ਦੇ ਬਾਰੇ ਪ੍ਰੋਜੈਕਸ਼ਨ ਕਰਦਾ ਹੈ, ਉਹ ਇਹ ਦੱਸ ਰਿਹਾ ਕਿ ਪਾਕਿਸਤਾਨ ਨੂੰ ਇਸ ਸਾਲ ਸ਼ਾਇਦ $23 ਅਰਬ ਔਰ ਅਗਲੇ ਸਾਲ ਸ਼ਾਇਦ 25 ਜਾਂ 26 ਅਰਬ ਪਾਕਿਸਤਾਨ ਨੂੰ ਚਾਹੀਦਾ ਹੈ। ਇਹਨਾਂ ਨੂੰ ਕੋਈ $3 ਅਰਬ ਦੇ ਕੇ ਰਾਜ਼ੀ ਨਹੀਂ ਹੈ। ਤੇ ਇਹ ਪੈਸੇ ਕਿੱਥੋਂ ਲਿਆਉਣੇ ਨੇ? ਇਹ ਪੈਸੇ ਦੇਣ ਨੂੰ ਤਾਂ ਹੈ ਨਹੀਂ, ਪੈਸੇ ਤਾਂ ਫਿਰ ਤੁਸੀਂ ਦੇਣੇ ਨੇ। ਤੁਹਾਡੇ ਕੋਲੋਂ ਬਿਜਲੀ ਦੇ ਬਿੱਲਾਂ 'ਚ ਲੈਣਗੇ, ਤੁਹਾਡੇ ਕੋਲ ਹੁਣ ਸਖਤ ਨਹੀਂ ਹੈ ਇੰਨੇ ਪੈਸੇ ਦੇਣ ਦੀ। ਜਿੰਨਾ ਮਾਲ ਮੁਕੱਦਮਾ ਇਹ ਖਾ ਰਹੇ ਨੇ ਤੁਹਾਡਾ। ਮਤਲਬ ਹਾਮਦ ਮੀਰ ਸਾਹਿਬ ਇੱਕ ਟਵੀਟ ਕੀਤਾ ਔਰ ਉਹਨਾਂ ਨੇ ਉਹਦੇ 'ਚ ਦੱਸਿਆ ਕਿ ਪਿਛਲੇ 45 ਦਿਨਾਂ ਦੇ ਵਿੱਚ 32 ਖਰਬ, ਜੀ ਹਾਂ 32 ਟ੍ਰਿਲੀਅਨ ਰੁਪਇਆ ਜਿਹੜਾ ਹੈ ਨਾ 22% ਸੂਦ ਦੇ ਉੱਤੇ ਜਿਹੜੇ ਪਾਕਿਸਤਾਨ ਦੇ ਵਿੱਚ ਨਿੱਜੀ ਬੈਂਕ ਨੇ ਉਹਨਾਂ ਕੋਲੋਂ ਚੁੱਕਿਆ। ਹਾਂਜੀ 22% ਸੂਦ 'ਤੇ। ਬੈਂਕਾਂ ਵਾਲੇ ਕੋ 8-10% ਲੋਕਾਂ ਨੂੰ ਦੇਈ ਆਉਂਦੇ ਨੇ, ਉੱਤੇ 12% ਚੁੱਪ ਕਰਕੇ ਬੈਠੇ ਕਮਾਈ ਜਾਂਦੇ ਨੇ। ਬੈਂਕਾਂ ਦੀ ਵੀ ਈਦ ਹੋਈ ਹੈ ਤੇ ਪਾਕਿਸਤਾਨੀਆਂ ਦੀ ਬਰਬਾਦੀ ਹੈ, ਕਿਉਂਕਿ ਉਹ 22% ਸੂਦ ਕਿੰਨੇ ਅਦਾ ਕਰਨਾ? ਤੁਸੀਂ ਕਰਨਾ। ਕਿਸ ਤਰ੍ਹਾਂ ਕਰਨਾ? ਮਾਚਿਸ ਦੀ ਡੱਬੀ ਦੇ ਉੱਤੇ ਟੈਕਸ ਦਿਓਗੇ, ਬਿਜਲੀ ਦੇ ਬਿੱਲ 'ਤੇ ਟੈਕਸ ਦਿਓਗੇ, ਉਹ ਸਾਰੇ ਟੈਕਸ ਔਰ ਮਹਿੰਗਾਈ ਦੀ ਸ਼ਕਲ ਦੇ ਵਿੱਚ ਉਹ ਤੁਸੀਂ ਹੀ ਅਦਾ ਕਰਨਾ ਹੈ, ਇਹਨਾਂ ਨੇ ਅਦਾ ਨਹੀਂ ਕਰਨਾ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ, ਉਹ ਅਗਲੀ ਖਬਰ ਇਹ ਕਿ ਜੀ ਜ਼ਰਾਤ 'ਤੇ ਹੁਣ 45% ਟੈਕਸ ਲਾਉਣਾ। ਸੁਣ ਲਓ ਫਿਰ, ਆ ਗਏ ਹੋ ਨਾ। ਮੈਂ ਤੁਹਾਨੂੰ ਦੱਸਿਆ ਨਾ ਵੀ ਇਹ ਜਿੰਨਾ ਵੀ ਹੈ ਨਾ, ਜੋ ਵੀ ਖੂਹ ਖਰਾਬਾ ਹੈ ਔਰ ਖੇ ਖਰਾਬਾ, ਇਹ ਸਾਰੇ ਦਾ ਸਾਰਾ ਤੁਹਾਡੇ ਖਾਤੇ ਪੈਣਾ। ਹੁਣ ਅਗਲਾ ਫੈਸਲਾ ਇਹ ਕੀਤਾ ਹੈ ਜੀ, IMF ਨੂੰ ਇਹਨਾਂ ਕਮਿਟਮੈਂਟ ਦਿੱਤੀ ਹੈ ਕਿ ਅਗਲੇ ਸਾਲ ਜਨਵਰੀ ਤੋਂ, ਹਾਂਜੀ ਇਹ ਜਿਹੜਾ ਜਨਵਰੀ ਆ ਰਿਹਾ 2025, ਉੱਥੋਂ ਜ਼ਰੀ ਸ਼ੋਬੇ 'ਤੇ 45% ਟੈਕਸ ਲਾਇਆ ਜਾਏਗਾ। ਇਹ ਸਾਡੀ ਖਬਰ ਨਹੀਂ, ਇਹ ਖਬਰ ਹੈ ਸ਼ਹਿਬਾਜ਼ ਰਾਣਾ ਸਾਹਿਬ ਦੀ, ਤੇ ਉਹ ਇਹ ਦੱਸਣ ਡਏ ਨੇ ਕਿ ਹੁਣ 45% ਇਹ ਤਨਖਾਹਾਂ ਦੇ ਉੱਤੇ। ਤੇ ਤੁਹਾਡੇ ਅਸੀਂ ਅੱਗੇ ਹੀ ਤੁਹਾਨੂੰ ਦੱਸਿਆ ਵੀ 70% ਤਾਂ ਤਨਖਾਹਾਂ 'ਤੇ ਲਾ ਰਹੇ ਨਾ ਟੈਕਸ। ਹੁਣ ਮਹੀਨਾ 18-20% ਸੇਲ ਟੈਕਸ ਹੈ, GST ਹੈ, ਅਤੇ ਨਾਲ ਉਹਦੇ ਉੱਤੇ ਜਿਹੜਾ 50% ਤਨਖਾਹ ਦੇ ਉੱਤੇ ਟੈਕਸ ਲਾਤਾ ਹੈ, ਅਤੇ 70% ਤੇ ਹੋ ਗਿਆ। ਅਤੇ ਜ਼ਰਾਤ ਦੇ ਉੱਤੇ ਵੀ 45% ਟੈਕਸ ਲਾਉਣ ਲੱਗੇ ਨੇ। IMF ਦੇ ਨਾਲ ਕਮਿਟਮੈਂਟ ਕਰ ਲਈਏ। ਇਹ ਜੋ ਲੁੱਟਮਾਰ ਹੈ ਨਾ, ਇਹ ਆਖਰ ਤੇ ਆਵਾਮ ਨੇ ਪੂਰੀ ਕਰਨੀ ਹੈ ਟੈਕਸਾਂ ਦੇ ਵਿੱਚ ਦੇ ਕੇ। ਉਹ ਜਿਹੜਾ ਤੁਸੀਂ ਆਂਦੇ ਸੋ ਨਾ ਖਾਤਾ ਵੀ ਹੈ ਤਾਂ ਲਗਾਤਾ ਵੀ ਹੈ, ਕਿਹੜਾ ਸਾਡੇ ਪੈਸੇ ਨੇ, ਪਤਾ ਨਹੀਂ ਕਿਹਦੇ ਪੈਸੇ ਨੇ, ਕਿਸੇ ਸਰਕਾਰ ਦੇ ਪੈਸੇ ਨੇ। ਉਹ ਸਰਕਾਰਾਂ ਬੀਬੀ ਹੁਣ ਤੁਹਾਨੂੰ ਲੱਭੇਗੀ, ਤੁਹਾਨੂੰ ਲੱਗ ਪਤਾ ਜਾਏਗਾ ਵੀ ਇਹ ਸਾਰੇ ਪੈਸੇ ਤੁਹਾਨੂੰ ਦੇਣੇ ਪੈਣੇ ਨੇ, ਅਤੇ 45% ਟੈਕਸ ਜਿਹੜਾ ਉਹ ਹੁਣ ਦੇਣਾ ਪੈਣਾ। ਅੱਛਾ ਜੀ, ਅਗਲੀ ਖਬਰ ਅਮਰੀਕਾ ਤੋਂ ਹੈ। ਜੋ ਬਾਈਡਨ ਸਾਹਿਬ, ਜਿਨ੍ਹਾਂ ਦੀ ਉਮਰ ਤਕਰੀਬਨ 82 ਸਾਲ ਹੈ, ਅਮਰੀਕਾ ਦੇ ਸਦਰ ਨੇ, ਔਰ ਦੋਹਰੇ ਹੁਣ ਇਲੈਕਸ਼ਨ ਹੋਣਾ ਤੁਹਾਨੂੰ ਪਤਾ ਨਵੰਬਰ 'ਚ। ਉੱਥੇ ਬਾਬੇ ਆਪਣਾ ਚਾਚੇ ਟਰੰਪ ਦਾ ਔਰ ਤਾਇਆ ਜੀ ਜਿਹੜੇ ਨੇ ਬਾਈਡਨ ਸਾਹਿਬ, ਇਹਨਾਂ ਦਾ ਹੁਣ ਆਪੋ 'ਚ ਫੈਸਲਾ ਹੋਣਾ। ਅਤੇ 22 ਸਾਲ ਦੇ ਨੇ ਤਾਂ ਉਹਨਾਂ ਨੂੰ ਕਰੋਨਾ ਹੋ ਗਿਆ ਜੀ, ਕੋਵਿਡ ਹੋ ਗਿਆ। ਇਹ ਅੱਲਾ ਇੱਕ ਤਾਂ ਉਹਨਾਂ ਨੂੰ ਹਯਾਤੀ ਦੇਵੇ ਔਰ ਉਹਨਾਂ ਨੂੰ ਜਨਾਬ ਸਿਹਤ ਦੇਵੇ, ਸਾਡੀ ਦੁਆ ਹੈ ਬਾਈਡਨ ਸਾਹਿਬ ਨੂੰ। ਲੇਕਿਨ ਇਹ ਕੰਮ ਬੜਾ ਖਤਰਨਾਕ ਹੋਇਆ ਅਤੇ ਬੜੇ ਖਤਰਨਾਕ ਵੇਲੇ 'ਤੇ ਹੋਇਆ। ਉਹਦੀ ਵਜ੍ਹਾ ਇਹ ਹੈ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਪੂਰੀ ਜਿਹੜੇ ਤਜਜ਼ੀਏ ਕਰਨ ਵਾਲੇ ਨੇ ਅਤੇ ਡੈਮੋਕ੍ਰੈਟਿਕ ਪਾਰਟੀ ਸਾਰੇ ਲੱਠ ਲੈ ਕੇ ਚੜ੍ਹੇ ਸਨ ਬਾਈਡਨ ਸਾਹਿਬ ਦੇ ਪਿੱਛੇ ਕਿ ਤੁਸੀਂ ਫਿੱਟ ਨਹੀਂ ਹੋ, ਤੁਹਾਡੀ ਫਿਟਨੈਸ ਠੀਕ ਨਹੀਂ, ਤੁਸੀਂ ਸਦਾਰਤ ਦੀ ਦੌੜ ਤੋਂ ਬਾਹਰ ਨਿਕਲ ਆਓ। ਹੁਣ ਉਹਨਾਂ ਨੂੰ ਹੋ ਗਿਆ ਕਰੋਨਾ, ਅਤੇ ਹੁਣ ਤਾਂ ਮੇਰਾ ਖਿਆਲ ਹੋਰ ਮੱਠੇ ਹੋ ਜਾਣਗੇ, ਜ਼ਾਹਿਰ ਹੈ ਉਹਨਾਂ ਦੀ ਕਮਜ਼ੋਰੀ ਵੀ ਹੋਏਗੀ। ਅਤੇ ਦੂਸਰੇ ਲਫ਼ਜ਼ਾਂ ਦੇ ਵਿੱਚ ਇਹ ਕਹੋ ਕਿ ਬਾਈਡਨ ਸਾਹਿਬ ਕੋਲ ਵੀ ਬੜਾ ਜ਼ਬਰਦਸਤ ਮੌਕਾ ਆਇਆ ਪਾਸੇ ਹੋਣ ਦਾ, ਕਿ ਉਹ ਵੀ ਮੈਦਾਨ ਛੱਡ ਕੇ ਬਹਾਨੇ ਨਾਲ ਹੀ ਪਾਸੇ 'ਤੇ ਹੋ ਜਾਣ। ਅਤੇ ਹੋ ਸਕਦਾ ਹੈ ਕਿ ਕਰੋਨਾ ਰੱਬ ਨੇ ਇਸੇ ਤੋਂ ਹੀ ਥੋੜ੍ਹੇ ਦਿਨਾਂ ਵਾਸਤੇ ਦਿੱਤਾ ਹੋਵੇ, ਉਹਨਾਂ ਨੂੰ ਇੱਕ ਬਹਾਨਾ ਦਿੱਤਾ ਹੋਵੇ ਕਿ ਜਨਾਬ ਤੁਸੀਂ ਕਰੋਨਾ ਦੇ ਬਹਾਨੇ ਕਹੋ ਵੀ ਮੈਂ ਬਿਮਾਰ ਹੋ ਗਿਆ, ਮੈਂ ਹਟਦਾ। ਅਤੇ ਮੈਨੂੰ ਹੁਣ ਲੱਗਦਾ ਵੀ ਇਹ ਹੀ ਕੰਮ ਜਿਹੜਾ ਇਹ ਹੋਣਾ ਹੈ ਔਰ ਇਹ ਕੰਮ ਹੋ ਜਾਏਗਾ ਹੁਣ। ਔਰ ਅਸੀਂ ਤੁਹਾਨੂੰ ਇਹ ਦੱਸ ਸਕਦੇ ਕਿ ਮੈਨੂੰ ਸ਼ੱਕ ਹੀ ਹੈ ਕਿ ਹੁਣ ਕੋਵਿਡ ਦਾ ਜਿਹੜਾ ਕੋਵਿਡ ਤੋਂ ਤਾਂ ਠੀਕ ਹੋ ਹੀ ਜਾਣਗੇ, ਲੇਕਿਨ ਕੋਵਿਡ ਦਾ ਬਹਾਨਾ ਬਣਾ ਕੇ ਉਹ ਮੈਨੂੰ ਲੱਗਦਾ ਵੀ ਰੇਸ ਤੋਂ ਗਾਂਹ ਪਿਛਾਂਹ ਨਾ ਹੋ ਜਾਣ, ਕਿਉਂਕਿ ਹੁਣ ਉਹ ਖੈਰ ਉਹ ਇਲੈਕਸ਼ਨ ਲੜਨ ਜਾਂ ਕੋਈ ਹੋਰ ਲੜੇ, ਹੁਣ ਟਰੰਪ ਨਹੀਂ ਹਾਰਦਾ। ਟਰੰਪ ਅਗਲਾ ਜਿਹੜਾ ਸਦਰ ਉਹ ਬਣਿਆ ਖੜਾ, ਕਿਉਂਕਿ ਇੱਥੋਂ ਦੀ ਇਸਟੈਬਲਿਸ਼ਮੈਂਟ ਅਤੇ ਇੱਥੋਂ ਦੇ ਸਿਸਟਮ ਨੇ ਟਰੰਪ ਨਾਲ ਜੋ ਕੁਝ ਕੀਤਾ ਹੈ, ਮੀਨ ਉਹਦੇ 'ਤੇ ਜਿਹੜੇ ਕੇਸ ਬਣਾਏ ਨੇ ਔਰ ਸਾਰਾ ਕੁਝ, ਉਸ ਤੋਂ ਬਾਅਦ ਟਰੰਪ ਜਿਹੜਾ ਉਹਨੂੰ ਹੁਣ ਹਰਾਉਣਾ ਜਿਹੜਾ ਉਹ ਤਕਰੀਬਨ ਨਾਮੁਮਕਿਨ ਹੋ ਗਿਆ। ਅੱਛਾ ਜੀ, ਨਾਰੋਵਾਲ 'ਚ ਬੱਕਰੀ ਚੋਰੀ ਦੇ ਮਾਮਲੇ ਦੇ ਉੱਤੇ ਝਗੜਾ ਹੋਇਆ ਅਤੇ 3 ਲੋਕਾਂ ਨੇ ਇੱਕ ਦੂਜੇ ਨੂੰ ਕਤਲ ਕਰ ਦਿੱਤਾ। 3 ਅਫਰਾਦ ਕਤਲ ਹੋ ਗਏ ਨੇ ਉੱਥੇ, ਮਾਸ਼ਾਅੱਲਾ। ਕੀ ਆਖਾਂ ਮੈਂ ਇਸ ਬੇਵਕੂਫੀ 'ਤੇ। ਬੱਕਰੀ ਪਤਾ ਨਹੀਂ ਹੁਣ ਚੋਰੀ ਹੋਈ ਸੀ ਕਿ ਨਹੀਂ, ਕਿਹਦੀ ਹੋਈ ਸੀ, ਜ਼ਰੂਰ ਹੋਈ ਹੋਏਗੀ।
ਉਹ ਬੱਕਰੀ ਤੇ ਉੱਥੇ ਹੀ ਰਹਿ ਗਈ ਹੈ। ਜਿਹੜੇ 3 ਬੰਦੇ ਮਾਰ ਛੱਡੇ ਜੇ, ਇਹਨਾਂ ਦਾ ਕੀ ਬਣੇਗਾ? ਤੇ ਜਿਨ੍ਹਾਂ ਮਾਰੇ ਨੇ ਹੁਣ ਉਹ ਪਹਿਲਾਂ ਇਸ਼ਤਿਹਾਰੀ ਹੋਣਗੇ, ਫਿਰ ਜੇਲ੍ਹਾਂ ਭੁਗਤਣਗੇ, ਫਿਰ ਪਤਾ ਨਹੀਂ ਕੀ ਕੁਛ ਦੇ ਕੇ ਜਾਨ ਛੁੱਟੇਗੀ। ਤੇ ਇਹ ਅਕਲ ਕਿੱਥੇ ਅੱਪੜ ਗਈ ਹੈ ਲੋਕਾਂ ਦੀ ਕਿ ਬੱਕਰੀ ਚੋਰੀ ਦੇ ਝਗੜੇ ਦੇ ਉੱਤੇ ਕੱਲ੍ਹ ਪਰਸੋਂ ਖਬਰ ਆਈ ਸੀ ਕਿ ਮੋਟਰਸਾਈਕਲ ਕਿਤੇ ਕਿ ਪਤਾ ਨਹੀਂ ਗੱਡੀ ਖੜੀ ਕਰਨ ਦਰਵਾਜ਼ੇ ਦੇ ਅੱਗੇ, ਉੱਥੇ ਬੰਦਾ ਮਾਰ ਦਿੱਤਾ। ਕੋਈ ਅਕਲ ਨੂੰ ਹੱਥ ਮਾਰੋ ਯਾਰ, ਕੋਈ ਅਕਲ ਨੂੰ ਹੱਥ ਮਾਰੋ। ਇੱਕ ਹੁਕਮਰਾਨ ਇਹੋ ਜਿਹੇ ਮਿਲੇ ਨੇ ਤੇ ਉੱਤੋਂ ਤੁਸੀਂ ਜਿਹੜੇ ਨੇ ਇਹ ਸਾਰਾ ਕੰਮ ਜਿਹੜਾ ਕਰਨ ਡਏ ਹੋ। ਅੱਛਾ ਜੀ, ਅੱਗੇ ਜ਼ੁਬੈਰ ਉਮਰ ਸਾਹਿਬ ਨੇ ਕਾਸ਼ਫ ਅਬਾਸੀ ਦੇ ਸ਼ੋਅ 'ਚ ਇਹ ਆਖਿਆ ਹੈ ਕਿ ਸ਼ੇਖ ਮੁਜੀਬੁਰ ਰਹਿਮਾਨ ਨੂੰ ਕੌਮੀ ਸਲਾਮਤੀ ਦਾ ਮੁਜਰਮ ਬਣਾ ਕੇ ਜੇਲ੍ਹ 'ਚ ਪਾਇਆ ਸੀ ਤੇ ਉਹ 2 ਸੀਟਾਂ ਛੱਡ ਕੇ ਬਾਕੀ ਸਾਰੀਆਂ ਸੀਟਾਂ ਉਹ ਜਿੱਤ ਗਿਆ ਸੀ, ਫਿਰ ਮੁਲਕ ਲਹਿਦਾ ਕਰਨਾ ਪੈ ਗਿਆ ਸੀ। ਤੇ ਹੁਣ ਤੁਸੀਂ ਇਮਰਾਨ ਖਾਨ ਨੂੰ ਵੀ ਸਿਕਿਉਰਿਟੀ ਰਿਸਕ ਬਣਾਇਆ ਤੇ ਇਸ ਮੁਲਕ ਨੂੰ ਅੱਗੇ ਜਾਣ ਦਿਓ। ਅਕਲ ਨੂੰ ਹੱਥ ਮਾਰੋ। ਗੱਲ ਤੇ ਉਹਨਾਂ ਸਿਆਣੀ ਕੀਤੀ ਹੈ, ਪਰ ਜੇ ਕਿਸੇ ਨੂੰ ਸਮਝ ਆ ਜਾਏ, ਮੇਰਾ ਖਿਆਲ ਸਮਝ ਆਉਣੀ ਕੋਈ ਨਹੀਂ, ਨਾ ਇਹ ਸਮਝਣਾ ਚਾਹ ਰਹੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਅਰਸ਼ਦ ਸ਼ਰੀਫ ਸਾਹਿਬ ਦਾ ਜਿਹੜਾ ਕਤਲ ਹੋਇਆ, ਜਿਹੜਾ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਉਹਨਾਂ ਦੀ ਸ਼ਹਾਦਤ ਦੇ ਬਾਰੇ ਇੱਕ ਨਵਾਂ ਇੰਟਰਵਿਊ ਉਹਨਾਂ ਦੀ ਬੇਵਾ ਨੇ ਦਿੱਤਾ ਹੈ, ਜਵੇਰੀਆ ਸਦੀਕ ਸਾਹਿਬਾ ਨੇ। ਜਵੇਰੀਆ ਸਦੀਕ ਸਾਹਿਬਾ ਨੇ ਦੱਸਿਆ, ਜਿਹੜੀ ਉਹਨਾਂ ਦੀ ਬੇਵਾ ਨੇ ਅਰਸ਼ਦ ਸ਼ਰੀਫ ਸਾਹਿਬ ਦੀ, ਕਿ ਜਿਸ ਵੇਲੇ ਅਰਸ਼ਦ ਸ਼ਰੀਫ ਸਾਹਿਬ ਦੀ ਮਈਅਤ ਪਾਕਿਸਤਾਨ ਆਈ ਹੈ ਤੇ ਉਹਨਾਂ ਦੇ ਸਿਰ ਦੇ ਵਿੱਚ ਗੋਲੀ ਮਾਰੀ ਸੀ। ਸਿਰ ਦੇ ਅਗਲੇ ਪਾਸੇ ਸਾਰੇ ਟਾਂਕੇ ਲੱਗੇ ਸਨ ਔਰ ਸਿਰ ਦੇ ਪਿੱਛੇ ਵੀ ਗੋਲੀ ਮਾਰੀ ਸੀ। 4 ਨਾਖਨ ਮਿਸਿੰਗ ਸਨ, ਮਤਲਬ ਕਿ ਨਾਖਨ 4 ਖਿੱਚ ਲਏ ਸਨ, ਇੰਨਾ ਤਸ਼ੱਦਦ ਕੀਤਾ ਸੀ। ਉਸ ਤੋਂ ਬਾਅਦ ਉਹਨਾਂ ਦੀਆਂ ਪਸਲੀਆਂ ਤੋੜੀਆਂ ਗਈਆਂ ਸੀ। ਇੱਕ ਗੁਰਦਾ ਗਾਇਬ ਸੀ। ਅਰਸ਼ਦ ਸ਼ਰੀਫ ਸਾਹਿਬ ਦੀ ਲਾਸ਼ ਦੇ ਵਿੱਚੋਂ ਇੱਕ ਗੁਰਦਾ ਗਾਇਬ ਸੀ, ਉਹਨਾਂ ਦਾ ਗੁਰਦਾ ਕੱਢ ਲਿਆ ਗਿਆ ਸੀ। ਉਹਨਾਂ ਕੋਲੋਂ ਸਵਾਲ ਪੁੱਛਿਆ ਵੀ ਗੁਰਦਾ ਇੱਥੇ ਕੱਢਿਆ ਜਾਂ ਉੱਥੇ? ਉਹਨਾਂ ਕਿਹਾ ਮੈਨੂੰ ਕੀ ਪਤਾ ਕਿੰਨੇ ਕੱਢਿਆ, ਇੱਥੇ ਵੀ ਕਾਤਲ ਸਨ ਉਹਨਾਂ ਦੇ, ਉੱਥੇ ਵੀ ਸਨ, ਕਿੰਨੇ ਕੱਢ ਲਿਆ ਮੈਨੂੰ ਕੀ ਪਤਾ। ਇਹ ਸਿਰਫ ਜਵੇਰੀਆ ਸਦੀਕ ਸਾਹਿਬਾ ਨੇ ਇਹ ਜਿਹੜੀ ਜ਼ੁਲਮ ਦੀ ਦਾਸਤਾਨ ਉਹ ਨਹੀਂ ਦੱਸੀ, ਬਲਕਿ ਇਸ ਤੋਂ ਪਹਿਲੇ ਵੀ ਚੇਤੇ ਕਰੋ ਰਾਇਨ ਗ੍ਰਿਮ ਔਰ ਵਕਾਸ ਅਹਿਮਦ ਨੇ ਇੱਕ ਮੁਫੱਸਲ ਅਮਰੀਕਾ 'ਚ ਆਰਟੀਕਲ ਲਿਖਿਆ ਸੀ, ਜਿਹਦੇ 'ਚ ਪੂਰੀ ਤਫਸੀਲ ਨਾਲ ਦੱਸਿਆ ਸੀ ਕਿ ਕਿਸ ਤਰ੍ਹਾਂ ਅਰਸ਼ਦ ਸ਼ਰੀਫ ਦੇ ਉੱਤੇ ਜ਼ੁਲਮ ਹੋਇਆ ਔਰ ਉੱਤੇ ਤਸ਼ੱਦਦ ਕੀਤਾ ਗਿਆ ਉਹਨੂੰ ਸ਼ਹੀਦ ਕਰਨ ਤੋਂ ਪਹਿਲੇ। ਇਸ ਤੋਂ ਇਲਾਵਾ ਤਸਨੀਮ ਹੈਦਰ ਜਿਨ੍ਹਾਂ ਦਾ ਨੂਨ ਲੀਗ ਦੇ ਨਾਲ ਕਰੀਬੀ ਤਲਕ ਸੀ, ਉਹਨਾਂ ਨੇ ਲੰਦਨ ਦੇ ਵਿੱਚ ਇਨਕਸ਼ਾਫ ਕੀਤਾ ਸੀ ਕਿ ਅਰਸ਼ਦ ਸ਼ਰੀਫ ਦੇ ਕਤਲ ਦੇ ਨਾਲ ਨੂਨ ਲੀਗ ਦਾ ਔਰ ਨੂਨ ਲੀਗ ਦੀ ਮੌਜੂਦਾ ਕਿਆਦਤ ਦਾ ਵੀ ਲੈਣ ਦੇਣ ਹੈ। ਉਹਨਾਂ ਨੇ ਇਹ ਵੀ ਕਲੇਮ ਕੀਤਾ ਸੀ ਕਿ ਉਹ ਵੀਡੀਓ ਵੀ ਵੇਖੀ ਹੈ ਉਹਨਾਂ ਨੇ, ਔਰ ਉਹਨਾਂ ਨੇ ਇਹ ਵੀ ਕਲੇਮ ਕੀਤਾ ਸੀ ਕਿ ਮਰਵਾਉਣ ਦੇ ਵਿੱਚ ਇਹਨਾਂ ਦਾ ਹੱਥ ਹੈ। ਉਹ ਗੱਲ ਆਈ ਗਈ ਹੋ ਗਈ, ਕਿਸੇ ਨੇ ਉੱਤੇ ਗੌਰ ਹੀ ਨਹੀਂ ਕੀਤੀ। ਔਰ ਤਸਨੀਮ ਹੈਦਰ ਸਾਹਿਬ ਨੂੰ ਆਖਿਆ ਵੀ ਇਹ ਤਾਂ ਬੜਾ ਜਨਾਬ ਜਰਾਇਮ ਪੇਸ਼ਾ ਆਦਮੀ। ਤਸਨੀਮ ਹੈਦਰ ਨੇ ਕਦੇ ਨਹੀਂ ਆਖਿਆ ਵੀ ਮੈਂ ਬੜਾ ਇਮਾਨਦਾਰ ਆਦਮੀ, ਉਹਨੇ ਆਖਿਆ ਵੀ ਮੈਂ ਇਸੇ ਤਰ੍ਹਾਂ ਦਾ ਹੀ ਬੰਦਾ ਹੈ, ਮੇਰੀ ਕੋਈ ਸ਼ੋਹਰਤ ਬੜੀ ਚੰਗੀ ਨਹੀਂ, ਲੇਕਿਨ ਇਹ ਜੋ ਕੁਝ ਮੇਰੇ ਸਾਹਮਣੇ ਹੋਇਆ ਮੈਂ ਬਿਆਨ ਕੀਤਾ। ਮਤਲਬ ਉਹਨੇ ਵੀ ਉਸ ਵੇਲੇ ਅਰਸ਼ਦ ਸ਼ਰੀਫ ਤੇ ਤਸ਼ੱਦਦ ਔਰ ਇਸ ਜੋ ਸਾਰਾ ਕੁਝ ਉਹਦੇ ਨਾਲ ਹੁਣ ਐਕਸਪਲੇਨ ਹੋ ਰਿਹਾ ਹੈ, ਇਹ ਸਭ ਤੋਂ ਪਹਿਲਾਂ ਤਸਨੀਮ ਹੈਦਰ ਨੇ ਆਖਿਆ। ਫਿਰ ਤੁਹਾਨੂੰ ਦੱਸਿਆ ਸੀ ਕਿ ਰਾਇਨ ਗ੍ਰਿਮ ਔਰ ਵਕਾਸ ਅਹਿਮਦ ਨੇ ਜਿਹੜਾ ਉਹ ਆਰਟੀਕਲ ਲਿਖਿਆ। ਹੁਣ ਉਹਨਾਂ ਦੀ ਜਿਹੜੀ ਬੇਵਾ ਨੇ ਜਵੇਰੀਆ ਸਦੀਕ ਸਾਹਿਬਾ, ਉਹਨਾਂ ਨੇ ਇੰਟਰਵਿਊ ਦਿੱਤਾ। ਜ਼ਰਾ ਸੁਣੋ ਕੀ ਆਖਦੇ ਨੇ। उनके तो 18-19 तो जख्म थे, 4 नेल गायब थे, गुर्दा गायब था, पसलियां टूटी हुई थी। गुर्दा गायब था, कीनिया में उनका गुर्दा निकाल लिया था, निकालने के बाद यहाँ भेजा गया था। उन्होंने निकाला, इन्होंने निकाला, मुझे क्या पता। उनके कातिल तो हर तरफ थे ना, यहाँ भी थे वहाँ भी थे, मुझे क्या पता किसने निकाला, पर गुर्दा नहीं था। सर पे गोली का निशान था, एक बोन मिसिंग थी स्कल की, एक पीछे गोली मारी थी, आगे सारे स्टिचेस लगे हुए थे क्योंकि एक पहले पोस्टमार्टम हो चुका था। ਸੁਣਿਆ ਜੇ, ਇਹ 11 ਮੁਹਰਮ ਹੈ ਤੇ ਤੁਸੀਂ ਆਪੇ ਹੀ ਸੋਚ ਸਕਦੇ ਹੋ ਕਿ ਉਹ ਅਰਸ਼ਦ ਸ਼ਰੀਫ ਦੇ ਨਾਲ ਕਿਹੋ ਜਿਹਾ ਜ਼ੁਲਮ ਕੀਤਾ ਹੈ ਤੇ ਕਿੰਨੇ ਕੀਤਾ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ, ਉਹ ਤੁਹਾਨੂੰ ਸਿਰਫ ਇੱਕ ਛੋਟਾ ਜਿਹਾ ਤੁਹਾਨੂੰ ਇੱਕ ਕਲਿੱਪ ਸੁਣਾਉਣਾ। ਤਜਜ਼ੀਆ ਮੈਂ ਕੋਈ ਨਹੀਂ ਕਰਨਾ, ਕਲਿੱਪ ਸੁਣੋ। ਤੇ ਇਹਨਾਂ ਦੇ ਬਾਰੇ ਉਹਨਾਂ ਨੇ ਕਿਹਾ ਹੈ, ਮਤੀਉੱਲਾ ਜਾਨ ਸਾਹਿਬ ਨੇ, ਕਿ ਸਾਫੀ ਔਰ ਬੰਪੂ 'ਚ ਫਰਕ ਹੋਣਾ ਚਾਹੀਦਾ ਹੈ। ਜ਼ਰਾ ਸੁਣੋ ਕਲਿੱਪ। ਇਹ ਦਸਤਾਨੇ ਉਤਰ ਗਏ ਨੇ ਭਰਾ ਜੀ, ਤੇ ਹੁਣ ਸਰ ਲਿੱਤਰੋ ਲਿੱਤਰੀ ਤੇ ਚੰਡੋ ਚੰਡੀ ਹੈ, ਸਿੱਧੀ ਜੀ ਗੱਲ ਹੈ ਜਿਹੜੀ ਮੈਂ ਹੀ ਕੁਝ ਔਨ ਦਿਸ ਮੈਸਿਵ। ਸੁਣ ਲਿਆ ਜੇ। ਇਹ ਹੁਣ ਭਾਈ ਹੋਰੀ ਸਿਰਫ ਸਾਨੂੰ ਡਰਾ ਰਹੇ ਨੇ, ਦੱਸ ਰਹੇ ਨੇ ਵੀ ਬੜਾ ਡੰਡਾ ਚੱਲਣਾ ਹੈ। ਜਿਸ ਤਰ੍ਹਾਂ ਅੱਗੇ ਚਾਕਲੇਟਾਂ ਚੱਲ ਰਹੀਆਂ ਸਨ, ਅੱਗੇ ਜਨਾਬ ਬੜੀ ਕੋਈ ਤੁਸੀਂ ਜਿਹੜਾ ਨਾਜ਼ਪਾਨ ਮਸਾਲਾ ਖਵਾ ਰਹੇ ਸੋ ਆਵਾਮ ਨੂੰ, ਅੱਗੇ ਵੀ ਨੰਗਿਆਂ ਕਰਕੇ ਡੰਡਾ ਹੀ ਚੱਲ ਰਿਹਾ ਸੀ ਇਸਟੈਬਲਿਸ਼ਮੈਂਟ ਦਾ, ਤੇ ਹੁਣ ਹੋਰ ਚੱਲੇਗਾ। ਚਲੋ ਜਿੱਥੇ ਅੱਗੇ ਇੰਨਾ ਚੱਲਿਆ ਉੱਥੇ ਮਜ਼ੀਦ ਹੋਰ ਚੱਲੇਗਾ। ਤੇ ਇਹ ਕਾਹਦਾ ਡਰਾ ਰਹੇ ਹੋ ਤੁਸੀਂ? ਅੱਲਾ ਚੰਗੀ ਕਰੇਗਾ। ਜ਼ਮੀਨਾ ਪਾਸ਼ਾ ਸਾਹਿਬਾਂ ਨੇ ਵੀ ਇਹੀ ਆਖਿਆ ਹੈ। ਅੱਛਾ ਜੀ, ਅੱਗੇ ਤੁਹਾਡੇ ਹੁਣ ਕਿ ਚਿੱਠੀ ਪੱਤਰ ਰੱਖ ਦਈਏ। ਇਹ ਜਨਾਬ ਜ਼ਹੂਰ ਅਬਾਸੀ ਸਾਹਿਬ ਨੇ ਆਖਿਆ ਕਿ ਗਿੱਲ ਸਾਹਿਬ ਮੇਰੀ ਉਮਰ 78 ਸਾਲ ਹੈ ਅਤੇ ਮੈਂ ਹੋਰ ਕੁਝ ਤਾਂ ਨਹੀਂ ਕਰ ਸਕਦਾ। 5 ਵਕਤ ਦੀ ਨਮਾਜ਼ 'ਚ ਇਮਰਾਨ ਖਾਨ ਦੀ ਉਮਰ ਦਰਾਜ਼ੀ ਔਰ ਰਿਹਾਈ ਦੀ ਦੁਆ ਕਰਦਾ। ਇਸ ਤੋਂ ਵੱਡਾ ਕੰਮ ਤੁਸੀਂ ਹੋਰ ਕੀ ਕਰ ਸਕਦੇ ਹੋ ਜੀ? ਇਹੀ ਤਾਂ ਤੁਹਾਨੂੰ ਸਾਰਿਆਂ ਨੂੰ ਅਸੀਂ ਆਖੀ ਦਾ, ਸਪੈਸ਼ਲੀ ਬਜ਼ੁਰਗਾਂ ਨੂੰ, ਕਿ ਦੁਆ ਕਰਿਆ ਕਰੋ ਇਮਰਾਨ ਖਾਨ ਵਾਸਤੇ, ਪਾਕਿਸਤਾਨ ਵਾਸਤੇ, ਔਰ ਬਾਕੀ ਸਾਰੇ ਵੀ ਜਿਹੜੇ ਇਸ ਵੇਲੇ ਮੁਸੀਬਤਾਂ 'ਚ ਨੇ ਉਹਨਾਂ ਵਾਸਤੇ।
अच्छी जी, अगला कमेंट असद गुज्जर साहब का, उन्होंने कहा दुनिया में पाकिस्तान वाहिद मुल्क पाकिस्तान है जिसमें ना इंसाफ है, ना हफाजत है, ना रहम है, ना जमहूरीत है, और हर चीज़ हर चीज़ अमरीका और लंदन तो ज़्यादा महंगी है। गल वैसे थोड़ी ठीक है। ये जाहिर है कि लोगों का एक ਜਿਹੜਾ ਨਫਸੀਆਤੀ ਔਰ ਜਜ਼ਬਾਤੀ ਔਰ ਇਮੋਸ਼ਨਲ ਔਰ ਦਿਲੀ ਲਗਾਓ ਹੈ। ਅਦਰਵਾਈਜ਼ ਤੇ ਅਗਰ ਤੁਸੀਂ ਵੇਖੋ ਤੇ ਰਹਿਣ ਦੇ ਕਾਬਿਲ ਤੇ ਜਗ੍ਹਾ ਕੋਈ ਨਾ ਛੱਡੀ ਨਾ। ਮਹਿੰਗਾਈ ਉੱਥੇ ਜਿਹੜੀ ਦੁੱਧ ਦਾ ਤੁਹਾਡਾ ਜਿਹੜਾ ਲੀਟਰ ਹੈ ਉਹ ਪਿਛਲੇ ਦਿਨੋਂ ਮੈਂ ਨਹੀਂ ਆਖਣ ਡਿਆ, ਬਲੂਮਬਰਗ ਨੇ ਰਿਪੋਰਟ ਰਨ ਕੀਤੀ ਸੀ। ਬਲੂਮਬਰਗ ਦਾ ਆਰਟੀਕਲ ਸੀ ਜਿਹਨੇ ਦੱਸਿਆ ਸੀ ਕਿ ਪਾਕਿਸਤਾਨ ਦੇ ਵਿੱਚ ਪੈਰਿਸ ਤੋਂ ਵੀ ਬਹੁਤਾ ਮਹਿੰਗਾ ਦੁੱਧ ਹੈ, ਅਤੇ ਸ਼ੈਵਾਂ ਜਿਹੜੀਆਂ ਉਹ ਅਮਰੀਕਾ ਅਤੇ ਪੈਰਿਸ ਅਤੇ ਲੰਦਨ ਤੋਂ ਮਹਿੰਗੀਆਂ ਨੇ। ਅਤੇ ਉੱਥੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਨਾ ਉੱਥੇ ਇਨਸਾਫ ਹੈ, ਨਾ ਹਫਾਜ਼ਤ ਹੈ, ਨਾ ਰਹਿਮ ਹੈ, ਨਾ ਜਮਹੂਰੀਅਤ ਹੈ, ਅਤੇ ਨਾ ਖਾਲਸ ਕੋਈ ਸ਼ੈ ਲੱਭਦੀ ਹੈ ਮਹਿੰਗੀ ਹੋਣ ਦੇ ਬਾਵਜੂਦ। अच्छा जी, आगे अगला इन्हों का है कि जी हम तो हर नमाज में उठते बैठते चलते फिरते आज की यजीदों के लिए अल्लाह से दुआ करते हैं कि दुनिया में इनको इबरत का निशान बना दे। ये तुसी घट ही वेख्या होएगा, लोग नमाज़ पढ़ के दुआवां करते हैं, बददुआवां घट करते सन। इन्हों ने लोगों को इन्ना क मजबूर कर दिता भी हुण दुआवां दे नाल नाल लोग इन्हां वास्ते बददुआवां भी करते हैं। ये अपना अंजाम आप ही सोच लैण भी की होना है। अच्छा जी, मुसलमान होने के नाते ਮੈਨੂੰ ਇਹ ਯਕੀਨ ਹੋ ਗਿਆ ਕਿ ਕਰਬਲਾ ਦੀ ਜੰਗ ਕਦੀ ਵੀ ख़त्म नहीं ਹੋਈ, ਸਿਰਫ ਕਿਰਦਾਰ ਬਦਲਦੇ ਰਹੇ ਨੇ। ਬਾਕੀ ਹੁਸੈਨ अलैहिस्सलाम ਦਾ ਕੋਈ ਸਾਨੀ ਨਹੀਂ ਔਰ ਨਾ ਹੀ ਹੋਏਗਾ। ਸਾਡੀ ਕਾਮਯਾਬੀ ਹਜ਼ਰਤ ਹੁਸੈਨ अलैहिस्सलाम ਦੇ ਨਕਸ਼ੇ ਕਦਮ 'ਤੇ ਚੱਲਣ ਦੇ ਨਾਲ ਹੀ ਮੁਮਕਿਨ ਹੈ। ਖਾਲੀ ਸੋਗ ਮਨਾਉਣ ਨਾਲ ਕੁਝ ਨਹੀਂ ਹੋਣਾ। ਅੱਲਾਹ ਪਾਕ ਸਾਨੂੰ ਸਭ ਨੂੰ ਹਦਾਇਤ ਫਰਮਾਏ, ਕਿਉਂਕਿ ਸੋਗ ਤਾਂ ਤੁਹਾਡੇ ਸਾਹਮਣੇ ਮੋਹਸਿਨ ਨਕਵੀ ਸਾਹਿਬ ਵੀ ਮਨਾ ਰਹੇ ਸਨ, ਅਤੇ ਅੱਜ ਉਹਨਾਂ ਫਿਰ ਨਵੇਂ ਕਾਰਵਾਈਆਂ ਕਰਨ ਦੀ ਪਲੈਨਿੰਗ ਕੀਤੀ ਹੋਣੀ, ਬਹਿ ਕੇ ਕਿਸੇ ਦੇ ਉੱਤੇ ਜ਼ੁਲਮ ਕਰਨ ਦੀ ਪਲੈਨਿੰਗ ਕੀਤੀ ਹੋਣੀ ਹੈ। ਇਹ ਹੁਸੈਨੀਅਤ ਨੂੰ ਮੰਨਣ ਵਾਲੇ ਕਿਸੇ 'ਤੇ ਜ਼ੁਲਮ ਤਾਂ ਨਹੀਂ ਕਰ ਸਕਦੇ, ਉਹ ਤਾਂ ਮਜ਼ਲੂਮ ਦੇ ਨਾਲ ਹੁੰਦੇ ਨੇ, ਅਤੇ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਅੱਛਾ ਜੀ, ਜ਼ੁਲਮ ਦੀ ਹਕੂਮਤ ਨਹੀਂ ਚੱਲੇਗੀ। 70% ਤੋਂ ਜ਼ਿਆਦਾ ਆਵਾਮ ਇਮਰਾਨ ਖਾਨ ਦੇ ਨਾਲ ਹੈ। ਰਿਆਸਤੀ ਜਬਰ ਇਸ ਸਪੋਰਟ ਨੂੰ, ਇਹ ਜਿਹੜੀ ਆਵਾਮ ਦੀ ਮੁਹੱਬਤ ਹੈ ਇਮਰਾਨ ਖਾਨ ਨਾਲ, ਇਹਨੂੰ ख़त्म ਨਹੀਂ ਕਰ ਸਕਦੀ, ਬਲਕਿ ਜ਼ਾਲਮਾਂ ਦਾ ਜਿਹੜਾ ਨਾਮੋ ਨਿਸ਼ਾਨ ਹੈ ਉਹ ख़त्म ਹੋ ਜਾਏਗਾ। ਨਦੀਮ ਸਾਹਿਬ ਕਹਿੰਦੇ ਨੇ ਜੀ ਕੂਫਾ ਦੇ ਲੋਕਾਂ ਨੂੰ ਮਾਲੂਮ ਸੀ ਕਿ ਹਜ਼ਰਤ ਇਮਾਮ ਹੁਸੈਨ अलैहिस्सलाम ਜਿਹੜੇ ਨੇ ਉਹ ਰਾਏ ਹੱਕ 'ਤੇ ਨੇ, ਲੇਕਿਨ ਯਜ਼ੀਦ ਦੇ ਜ਼ੁਲਮ ਦੀ ਖੌਫ ਦੀ ਵਜ੍ਹਾ ਤੋਂ ਉਹ ਖਾਮੋਸ਼ ਰਹੇ। ਇਮਰਾਨ ਖਾਨ ਦਾ ਜਿਹੜਾ ਕੌਮੈਂਟ ਹੈ ਉਹਨਾਂ ਨੇ ਰਿਪੀਟ ਕੀਤਾ ਹੈ, ਜ਼ਾਹਿਰ ਹੈ। ਅਤੇ ਅਗਲਾ ਕੌਮੈਂਟ ਜਿਹੜਾ ਹੈ ਜੀ ਉਹ ਰਾਜਾ ਅਫਜ਼ਲ ਸਾਹਿਬ ਦਾ। ਉਹਨਾਂ ਨੇ ਸ਼ਬਾਨਾ ਮਹਿਮੂਦ ਸਾਡੀ ਧਰਤੀ ਦੀ ਸ਼ਾਨ ਹੈ, ਆਨ ਹੈ। ਦੁਆ ਹੈ ਕਿ ਰੱਬ ਕਰੀਮ ਉਹਨਾਂ ਨੂੰ ਲੋਕਾਂ ਦੀ ਫਲਾਹ ਬਹਿਬੂਦ ਲਈ ਮਜ਼ੀਦ ਆਸਾਨੀਆਂ ਅਤਾ ਫਰਮਾਏ ਅਤੇ ਉਹਨਾਂ ਕੋਲ ਕੰਮ ਲਵੇ। ਸ਼ਬਾਨਾ ਮਹਿਮੂਦ ਸਾਹਿਬ, ਅਸੀਂ ਤੁਹਾਨੂੰ ਕੱਲ੍ਹ ਦੱਸਿਆ ਸੀ ਕਿ ਪਾਕਿਸਤਾਨੀ ਡਾਇਸਫੋਰਾ ਦਾ ਔਨਰ ਨੇ। ਉਹ ਸੈਕਟਰੀ ਆਫ ਸਟੇਟ ਫॉर ਜਸਟਿਸ ਬਣੇ ਨੇ, ਦੂਸਰੇ ਲਫ਼ਜ਼ਾਂ ਦੇ ਵਿੱਚ ਵਜ਼ੀਰੇ ਇਨਸਾਫ ਬਣੇ ਨੇ ਬਰਤਾਨੀਆ ਦੇ ਵਿੱਚ, ਔਰ ਨਾਲ ਉਹਨਾਂ ਨੂੰ ਲਾਰਡਸ਼ਿਪ ਵੀ ਮਿਲੀ ਹੈ। ਮਤਲਬ ਕਿ ਉਹ ਜੇਲ੍ਹਾਂ ਦਾ ਨਿਜ਼ਾਮ ਔਰ ਜਿਹੜਾ ਵੀ ਅਦਾਲਤਾਂ ਦਾ ਨਿਜ਼ਾਮ ਹੈ ਉਹਦੇ ਵਿੱਚ ਇੰਟਰਵੈਂਸ਼ਨਸ ਕਰਕੇ ਉਹਦੀ ਵਜ਼ਾਰਤ ਉਹਨਾਂ ਦੇ ਹਿੱਸੇ 'ਚ ਆਈ ਹੈ, ਔਰ ਉੱਥੇ ਇਨਸਾਫ ਦੇ ਨਿਜ਼ਾਮ ਨੂੰ ਬਿਹਤਰ ਕਰਨਗੇ। ਜੇਲਮ ਤੋਂ ਇਹਨਾਂ ਦੇ ਵੱਡਿਆਂ ਦਾ ਤਾਲੁਕ ਹੈ। ਜ਼ਾਹਿਰ ਹੈ ਪਾਕਿਸਤਾਨੀ ਡਾਇਸਫੋਰਾ ਵਾਸਤੇ ਬੜੇ ਇੱਕ ਫਖਰ ਦੀ ਗੱਲ ਹੈ। ਲਓ ਜੀ, ਮੈਨੂੰ ਹੁਣ ਇਹਦੇ ਨਾਲ ਹੀ ਇਜਾਜ਼ਤ ਦਿਓ, ਲੇਕਿਨ ਉਸ ਤੋਂ ਪਹਿਲਾਂ ਇੱਕ ਦੋ ਚੀਜ਼ਾਂ ਤੁਹਾਡੇ ਸਾਹਮਣੇ ਕੁਇਕਲੀ ਰੱਖਣੀਆਂ ਨੇ ਕਿ ਇੱਕ ਤਾਂ ਫੇਸਬੁੱਕ ਪਾਕਿਸਤਾਨ ਦੇ ਵਿੱਚ ਬੰਦ ਕਰ ਦਿੱਤੀ ਹੈ। ਨੈੱਟ ਬਲੌਕਸ ਦਾ ਜਿਹੜਾ ਡਾਟਾ ਉਹ ਦੱਸਣ ਡਿਆ ਕਿ ਫੇਸਬੁੱਕ ਬਲੌਕ ਹੋ ਗਈ ਹੈ ਪਾਕਿਸਤਾਨ 'ਚ। ਦੂਜਾ, ਸ਼ਾਹਿਦ ਜਮੀਲ ਸਾਹਿਬ ਦਾ ਇੱਕ ਇੰਟਰਵਿਊ ਹੈ, ਜਸਟਿਸ ਸ਼ਾਹਿਦ ਜਮੀਲ ਸਾਹਿਬ ਦਾ, ਉਹ ਕੱਲ੍ਹ ਤੁਹਾਡੇ ਸਾਹਮਣੇ ਰੱਖਾਂਗੇ। ਅਤੇ ਅਲਤਾਫ ਹੁਸੈਨ ਸਾਹਿਬ ਨੂੰ ਲੰਦਨ ਦੇ ਵਿੱਚ ਉਹਨਾਂ ਨੇ ਕੇਸ ਜਿੱਤੇ ਨੇ। ਇਹ ਵੀ ਖਬਰ ਤੁਸੀਂ ਉਰਦੂ ਵੀਲੌਗ 'ਚ ਅਸੀਂ ਕਵਰ ਕਰ ਲਈ, ਉੱਥੇ ਦੇਖ ਸਕਦੇ ਹੋ। ਮੈਨੂੰ ਦਿਓ ਇਜਾਜ਼ਤ, ਤੇ ਰੱਬ ਰੱਖ।